जी आ गए यहाँ तो पूरा पूरा गाँव पा गए यहाँ। पंजाबी रेडियो यूएसए ते खासे चारे पासे। जी पंजाबी रेडियो यूएसए ते स्वागत है सारिਆਂ ਦਾ ਹਾਸੇ ਚਾਰੇ ਪਾਸੇ ਲੈ ਕੇ ਅਸੀਂ ਵੀ ਹਾਜ਼ਰ ਹੋ ਗਏ ਆ। हाँ जी ਮੈਂ ਹਰਮਨਪ੍ਰੀਤ ਕੌਰ ਤੇ ਮੇਰੇ ਨਾਲ ਨੇ मैं दीपा हैगा ਤੇ ਮੈਂ ਕਿਹਾ ਜੀ ਹਾਸਿਆਂ ਦਾ ਪੀਪਾ ਖੋਲਣਾ ਆਪਾਂ ਹੁਣ ਠੀਕ ਹੈ ਨਾ। ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਖਬਰਾਂ ਦੀ ਮੈਂ ਕਹਿੰਦਾ ਸਾਰੀ ਨਾਲ ਖਬਰ ਲਵਾਂਗੇ ਆਪਾਂ। ਹਾਂ ਪਰ ਦੀਪਿਆ ਹੋਇਆ ਕੀ ਤੈਨੂੰ ਅੱਜ ਨਾ ਹੌਲੀ ਹੌਲੀ ਇੰਨਾ ਮਿੱਠਾ ਮਿੱਠਾ ਇੰਨਾ ਠਹਿਰਾ ਜੇ ਦਾ ਮੈਂ ਨਾ ਕਿਸੇ ਨੂੰ ਮਿਲ ਕੇ ਆਇਆ ਉਹ ਕਹਿੰਦੇ ਨੇ ਥੋੜਾ ਮਿੱਠਾ ਮਿੱਠਾ ਬੋਲਣਾ ਤੇ ਵਧੀਆ ਲੱਗਦਾ। ਤੂੰ ਇੱਕ ਮਿੰਟ ਕਿਹਦਾ ਰੰਗ ਚੜਿਆ ਜਿਹੜਾ ਉਤਰਿਆ ਨਹੀਂ ਹਾਲੇ ਤਾਈਂ? ਰੰਗ ਚੜਿਆ ਤੇਰੇ ਰੰਗ ਵਰਗਾ। ਉਹ ਹੈਲੋ ਮੈਂ ਦਿਨ ਚੜਿਆ ਤੇਰੇ ਰੰਗ ਵਰਗਾ ਤਾਂ ਸੁਣਿਆ ਸੀ, ਰੰਗ ਚੜਿਆ ਤੇਰੇ ਰੰਗ ਵਰਗਾ ਕਿੱਥੋਂ ਆ ਗਿਆ? ਇਹ ਦੀਪੇ ਦੀ ਰਾਈਮਿੰਗ ਹੈ, ਦੀਪੇ ਦੀ ਲਾਈਨਿੰਗ ਹੈ ਠੀਕ ਹੈ ਨਾ ਸਾਰਾ ਕੁਝ ਆਪਣਾ। ਹਾਂ ਤੇ ਫਿਲਹਾਲ ਮੈਂ ਕਿਹਾ ਚਲੋ ਮਿੱਠਾ ਬੋਲਣਾ ਅੱਛਾ ਹੁੰਦਾ ਹੈ, ਮਤਲਬ ਕਿ ਹਿਸਾਬ ਨਾਲ ਬੰਦਾ ਮਿੱਠਾ ਬੋਲ ਲਵੇ ਉਹਦਾ ਵੀ ਕਹਿੰਦੇ ਮਿੱਠਾ ਜ਼ਹਿਰ ਹੁੰਦਾ ਹੈ। ਪਰ ਜੇ ਬਹੁਤਾ ਮਿੱਠਾ ਬੋਲੋ ਨਾ ਅੱਜ ਕੱਲ ਵੈਸੇ ਦੇਖ ਕਿੰਨੀ ਅਜੀਬ ਗੱਲ ਹੈ ਦੀਪਿਆ। ਚੱਲ ਕਹਿੰਦਾ ਮੈਂ ਵਿਚਾਰਾਂ ਦੀ ਸਿਆਣੇ ਵਿਚਾਰਾਂ ਦੀ ਸਾਂਝ ਚੱਲ ਆ ਜਾ ਚਾਰ ਵਿਚਾਰ ਕਰਦੇ ਆ। ਦੇਖ ਅੱਜ ਕੱਲ ਕਿੰਨੀ ਅਜੀਬ ਗੱਲ ਹੈ ਕਿ ਬੰਦੇ ਦੇ ਖੂਨ ਦੇ ਵਿੱਚ ਮਿੱਠਾ ਵੱਧ ਗਿਆ ਜ਼ੁਬਾਨ ਦੇ ਉੱਪਰੋਂ ਘਟ ਗਿਆ। ਵੇਖ ਲਓ ਮੁੜ ਕੇ ਤੇ ਫਿਰ ਉਹ ਕੀ ਫਾਇਦਾ ਹੋਇਆ? ਉਹਨੂੰ ਬੈਲੈਂਸ ਕਰਨ ਲਈ ਫਿਰ ਡਾਕਟਰਾਂ ਕੋਲ ਜਾਣਾ ਪੈ ਰਿਹਾ। ਬਿਲਕੁਲ ਸਹੀ ਹੈ ਨਾ। ਇਹ ਤੋਂ ਚੰਗਾ ਨਾ ਜ਼ੁਬਾਨ ਤੇ ਮਿੱਠਾ ਲੈ ਆਓ, ਖੂਨ 'ਚ ਮਿੱਠਾ ਘਟ ਜੂਗਾ, ਆਪ ਵੀ ਬਚੇ ਰਹੋਗੇ। ਡਾਕਟਰ ਵੀ ਕਹਿਣਗੇ ਚਲ ਠੀਕ ਹੈ ਭਾਈ ਸਾਡਾ ਭੇਜਿਆ ਮਰੀਜ਼ ਸੈੱਟ ਹੋ ਗਿਆ। ਵੈਸੇ ਨਾ ਇੱਕ ਗੱਲ ਹੈ ਦੀਪਿਆ ਮੰਨ ਗਈ ਮੈਂ ਤੈਨੂੰ ਕੀ ਜਦ ਤੇ ਤਾਇਆ ਤੇਰੇ ਲਾਗੇ ਨਹੀਂ ਨਾ ਹੁੰਦਾ ਗੱਲਾਂ ਤਾਂ ਸਿਆਣੀਆਂ ਹੀ ਕਰਦਾ। ਬਸ ਜਦੋਂ ਇਹੋ ਜਿਹਾ ਸਿਆਣਾ ਦੂਰ ਹੋਵੇ ਨਾ ਫਿਰ ਗੱਲਾਂ ਸਿਆਣੀਆਂ ਆ ਜਾਂਦੀਆਂ। ਜਦੋਂ ਇਹੋ ਜਿਹਾ ਸਿਆਣਾ ਲੱਗ ਗਿਆ ਤੇ ਬੰਦਾ ਨਿਆਣਾ ਬਣ ਜਾਂਦਾ ਕਿਉਂਕਿ ਉਹ ਆਪ ਨਿਆਣਾ ਹੈ। ਬਿਲਕੁਲ ਸਹੀ। ਸੋ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਪਰ ਪਹਿਲਾਂ ਇੱਕ ਹਾਂਜੀ ਵੈਸੇ ਨਾ ਨਾਰਾਜ਼ ਆ ਮੈਂ ਤੇਰੇ ਨਾਲ। ਮੇਰੇ ਤੋਂ ਨਾਰਾਜ਼ਗੀ ਕਾਦੀ ਹੋ ਗਈ? ਤੂੰ ਮੈਨੂੰ ਸ਼ਾਬਾਸ਼ ਨਹੀਂ ਦਿੱਤੀ, ਇੰਨੀ ਸਿਆਣੀ ਗੱਲ ਕੀਤੀ ਮੈਂ ਤੇਰੇ ਨਾਲ ਆਉਂਦੀ। ਬਈ ਮੈਂ ਤਾਂ ਦਿਲੋਂ ਸ਼ਾਬਾਸ਼ ਦੇ ਰਿਹਾ, ਸ਼ਾਬਾਸ਼ ਦੇਗਾ ਸਰਦਾਰ ਤੁਮਕੋ। ਉਹ ਹੈਲੋ ਆ ਕਿੱਧਰ ਨੂੰ ਤੁਰ ਪਿਆ ਹੁਣ? ਇਹ ਮੈਂ ਮੇਰੀ ਬਾਤ ਵਾਲਾ ਗੱਬਰ ਸੀਗਾ, ਭੁੱਖਾ ਉਹਦਾ ਟੱਬਰ ਸੀਗਾ। ਇੱਕ ਕੁਪੋਸ਼ਣ ਦਾ ਸ਼ਿਕਾਰ ਗਰੀਬ ਜਿਹਾ ਗੱਬਰ ਲੱਗ ਰਿਹਾ। ਕੁਪੋਸ਼ਿਤ ਗੱਬਰ ਕਹਿ ਦੋ ਨਾ। ਹਾਈ ਆਈ ਐਮ ਕੁਪੋਸ਼ਿਤ ਗੱਬਰ। ਓ ਮਾਈ ਗॉड ਇਹ ਗੱਬਰ ਥੋੜਾ ਜਿਹਾ ਪੜਿਆ ਲਿਖਿਆ ਵੀ ਲੱਗਿਆ ਮੈਨੂੰ। ਯੈਸ ਆਇਲਸ ਕਿੱਤੀ ਲੱਗ ਰਹੀ ਹੈ। ਹਾਂ ਇਹ ਬਾਹਰੋਂ ਪੜ ਕੇ ਆਇਆ ਇਹ ਤੇ ਇਹਨੇ ਬਹੁਤ ਗਾ ਪਾਇਆ ਇਹ ਯਾ। ਚੱਲ ਤੇਰੀ ਗਿਆ ਯਾ ਛੱਡ ਦੇ, ਮੈਂ ਤੈਨੂੰ ਖਬਰ ਸੁਣਾਉਣੀ ਆ ਬੜੀ ਕੰਮ ਦੀ। ਸੁਣਾਓ ਵੀ। ਲੈ ਵੀ ਕਾਕਾ ਤਿਆਰੀ ਖਿੱਚ ਲੈ। ਜੇ ਕਿਤੇ ਤੂੰ ਹੁੰਦਾ ਇੰਡੀਆ ਦੇ ਵਿੱਚ ਅੱਛਾ ਤੇ ਖਾਸ ਤੌਰ ਤੇ ਜੇ ਹੁੰਦਾ ਕਿਤੇ ਪੰਜਾਬ ਦੇ ਵਿੱਚ ਓਏ ਹੋਏ ਹੁਣ ਨੂੰ ਤਾਂ ਤੇਰੀਆਂ ਬਾਛਾਂ ਖਿਲਰੀਆਂ ਹੋਣੀਆਂ ਸੀ। ਐਸਾ ਕੀ? ਖਿਲਰੀਆਂ ਨਹੀਂ ਖਿੜੀਆਂ ਹੋਣੀਆਂ ਸੀ। ਹਾਂ ਮਤਲਬ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਜ਼ਿਆਦਾ ਹੀ ਕੁਝ ਚੜ ਗਿਆ ਚਾਹ। ਮੈਂ ਐਕਸਾਈਟਮੈਂਟ ਦੇ ਵਿੱਚ ਕੁਝ ਵੀ ਕਹੀ ਜਾ ਰਹੀ। ਕਿਉਂ ਐਸਾ ਕੀ ਹੋ ਗਿਆ? ਕਿਉਂਕਿ ਉੱਥੇ ਤੈਨੂੰ ਪਤਾ ਕੈਪਟਨ ਸਾਹਿਬ ਨੇ ਤਿਆਰੀ ਕਰ ਲਈ। ਅੱਛਾ ਅੱਜ ਜਦੋਂ ਤੱਕ ਆਪਣਾ ਪ੍ਰੋਗਰਾਮ ਆਪਣੇ ਦਰਸ਼ਕਾਂ ਨੇ ਸੁਣਨਾ ਹੈ ਨਾ ਹੋ ਸਕਦਾ ਹੈ ਕਿ ਮਤਲਬ ਬਸ ਪਿੱਛੋਂ ਗੁੱਡ ਨਿਊਜ਼ ਆਈ ਲੈ ਕੇ ਕਾਦੀ ਕੰਮ ਸ਼ੁਰੂ ਹੋ ਜਾਣਾ ਹੈ। ਉਹ ਕਾਦਾ ਸੜਕਾਂ ਬਣ ਲੱਗੀਆਂ? ਉਸਤਾਦ ਜੀ ਕੋਈ ਸੜਕਾਂ ਨਹੀਂ। ਅੱਜ ਦੇ ਬੱਚਿਆਂ ਨੂੰ ਮੋਬਾਈਲ ਚਾਹੀਦਾ, ਸੜਕਾਂ ਨਹੀਂ ਚਾਹੀਦੀਆਂ। ਹਾਂ ਅੱਛਾ ਮੋਬਾਈਲ ਜਿਹੜਾ ਉਹ ਵਾਅਦਾ ਕੀਤਾ ਸੀਗਾ 2.5 ਸਾਲ ਪਹਿਲਾਂ। ਅੱਛਾ ਠੀਕ ਹੈ। ਸੋ ਫਾਈਨਲੀ ਫੋਨ ਮੈਂ ਸੁਣਿਆ, ਮੈਂ ਵੀ ਮਾੜੀ ਜੀ ਖਬਰ ਪੜ੍ਹੀ ਸੀਗੀ। ਹਾਂ ਆਪਾਂ ਇਸ ਖਬਰ ਦੇ ਉੱਪਰ ਵਿਚਾਰ ਚਰਚਾ ਕਰਨੀ ਹੈ ਪਰ ਪਹਿਲਾਂ ਗਾਣਾ ਇਹ ਨਾਲ ਤਾਇਆ ਬੁਲਾਉਂਦੇ। ਹਾਂ ਚੀਨ ਦੀ ਕੋਈ ਚੀਜ਼ ਨਹੀਂ ਚੱਲਦੀ। ਓਕੇ ਲਾਵਾ ਕੰਪਨੀ ਦੇ ਮੋਬਾਈਲ ਫੋਨ ਅੱਛਾ ਜਿਹੜੇ ਬੱਚਿਆਂ ਨੂੰ ਵੰਡਣੇ ਨੇ ਤੇ ਇਹ ਨੇ ਕੈਪਟਨ ਸਮਾਰਟ ਕਨੈਕਟ। क्या बात है मगर फोटो भी लाती है अपनी। ਉਹ ਮਗਰਲੇ ਬੰਨੇ ਵੀ ਫੋਟੋ ਜਿਹੜਾ ਵਾਲਪੇਪਰ ਆ ਮੂਰੇ ਉਹਦੇ ਚ ਵੀ ਬਿਲਕੁਲ ਸੈਂਟਰ 'ਚ ਖੜੇ ਨੇ ਕੈਪਟਨ ਸਾਹਿਬ, ਨਾਲ 2-3 ਵਿਦਿਆਰਥੀਆਂ ਦੀ ਫੋਟੋ। मतलब कोई कुड़ी फोन चला रही होगी वो अपना बॉयफ्रेंड बाद च देखेगी पहला अपना कैप्टन देखेगी। ਹਾਂ ਕੀ ਗੱਲਾਂ ਕਰੀ ਜਾਂਦੇ ਹੋ? ਹੱਥ 'ਚ ਕਿਤਾਬਾਂ ਫੜੀਆਂ ਹੋਈਆਂ ਨੇ ਵਿਦਿਆਰਥੀਆਂ ਨੇ। ਨਹੀਂ ਉਹ ਤੇ ਉਹਨਾਂ ਨੇ ਫੜੀ ਚਾਣ ਵਾਲੀ ਦੀ ਗੱਲ ਕਰ ਰਿਹਾ ਹਾਂ। ਨਹੀਂ ਦੇਖੋ ਅਸਲ ਦੇ ਵਿੱਚ ਗੱਲ ਇਹ ਹੈ ਵੀ ਕੈਪਟਨ ਸਾਹਿਬ ਸਿਆਣੇ ਨੇ, ਬਹੁਤ ਸਿਆਣੇ ਨੇ। ਹਾਂ ਉਹ ਕਹਿੰਦੇ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਐਸੀ ਸ਼ੈ ਫੜਾ ਦਿਓ ਓਏ ਹੋਏ ਕਿ ਕੋਈ ਸਵਾਲ ਕਰਨ ਜੋਗੇ ਨਾ ਰਹੇ। ਸਹੀ ਗੱਲ ਹੈ। ਹੁਣ ਕਰ ਦਿੱਤਾ ਹੈਗਾ ਮੋਬਾਈਲ ਲੈ ਦੇਣਾ ਹੁਣ ਬੱਚਿਆਂ ਨੇ ਅੱਖਾਂ ਬੰਦ ਕਰਕੇ ਫਿਰ ਵੋਟਾਂ ਪਾ ਦੇਣੀਆਂ ਨੇ, ਗੱਲ ਬਣ ਜਾਣੀ ਹੈ। ਬਿਲਕੁਲ ਇਹ ਮਤਲਬ ਮੌਕੇ ਉੱਤੇ ਚੌਕਾ ਮਾਰਿਆ, ਪਤਾ ਕਿ 22 ਚ ਇਲੈਕਸ਼ਨ ਹੈਗੇ ਆ। ਹਾਂ ਪਰ ਤੁਹਾਨੂੰ ਪਤਾ ਹੈ ਕੈਪਟਨ ਸਾਹਿਬ ਕਹਿੰਦੇ ਵੀ ਜਦ ਤੱਕ ਪੰਜਾਬ ਦਾ ਇੱਕ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਸਿਆਸਤ 'ਚ ਰਵਾਂਗਾ। ਮਤਲਬ ਕਿ 20 ਸਾਲ ਨਹੀਂ ਜਾਂਦੇ ਹਜੇ। ਅਮਰ ਹੀ ਹੋਣਾ ਚਾਹੁੰਦੇ ਨੇ। ਬਿਲਕੁਲ ਮਸਲੇ ਕਿੱਥੇ ਹੱਲ ਹੋਣੇ ਆ। ਚਲੋ ਅੱਗੇ ਵਧੀ। ਨਹੀਂ ਆਉਂਦੀ ਕਿ ਆਪਣੇ ਜਿਹੜੇ ਮੀਡੀਆ ਵਾਲੇ ਨੇ ਕਿਵੇਂ ਦੀਆਂ ਖਬਰਾਂ ਛਾਪਦੇ ਨੇ। ਦੇਖੋ ਜੀ ਗੱਲ ਏਦਾਂ ਹੈਗੀ ਹੈ, ਮੀਡੀਆ ਵਾਲੇ ਖਬਰਾਂ ਦੀ ਕਵਰਾਂ ਛਾਪਦੇ ਨੇ ਅੱਜ ਕੱਲ। ਬਿਲਕੁਲ ਸਹੀ। ਹੁਣ ਜੇ ਮੈਂ ਖਬਰ ਛਾਪਾਂ ਵੀ ਦੀਪਾ ਆਪਣੀ ਮਾਸੀ ਦੇ ਘਰੇ ਘੁੰਮਣ ਗਿਆ, ਇਹ ਕਿਹੜੀ ਖਬਰ ਹੈ? ਖਬਰ ਥੋੜੀ ਹੋਈ ਇਹ ਤੇ ਮਤਲਬ ਐਵੇਂ ਹੀ ਹੋ ਗਿਆ ਕੁਝ ਵੀ। ਕਿਉਂ ਤਾਇਆ ਤੂੰ ਕੀ ਕਹਿੰਦਾ? ਵੀ ਮੈਂ ਤੇ ਛੁੱਟ ਤੋਂ ਕਹਿਣਾ ਵਾ ਕਿ ਖਬਰ ਉਹ ਛਾਪੋ
ਸੁਣਾਓ ਕਿ ਮਜ਼ਾ ਵੀ ਆਵੇ। ਹੁਣ ਜਿਵੇਂ ਦਿਸ਼ਾ ਪਾਟਨੀ ਨੇ ਕਿਹਾ ਆਈ ਲਵ ਯੂ, ਇਹ ਬਣੀ ਖਬਰ। ਓ ਹੈਲੋ, ਦਿਸ਼ਾ ਪਾਟਨੀ ਕੌਣ ਹੈ? ਦਿਸ਼ਾ ਪਾਟਨੀ ਨਹੀਂ ਪਤਾ ਤੈਨੂੰ? ਕਮਾਲ ਹੈ ਯਾਰ, ਤੈਨੂੰ ਇੰਨਾ ਨਹੀਂ ਪਤਾ? ਤਾਇਆ ਸਿਆ ਨਾ ਤਾਂ ਸਹੀ ਲਿਆ ਕਰ। ਦਿਸ਼ਾ ਪਾਟਨੀ ਹੈ, ਉਹਨੇ ਆਪਣੇ ਮੂੰਹ ਆਪ ਕਿਹਾ ਹੈਗਾ ਦਿਸ਼ਾ ਪਾਟਨੀ। ਤੁਸੀਂ ਪਠਾਣੀ ਬੋਲਦੇ ਹੋ, ਪਠਾਣੀ ਬੋਲਦੇ ਹੋ। ਦਿਸ਼ਾ ਪਾਟਨੀ ਨਾਮ ਹੈ ਉਹਦਾ। ਤਾਇਆ ਸਿਆ ਤੂੰ ਬੜਾ ਅਪ ਟੂ ਡੇਟ ਹੈ। I like her very much, you know? Yeah. She lives in my heart only and I live her heart only. ਇੱਕ ਮਿੰਟ ਇਹ ਸਾਰਾ ਕੁਝ ਤਾਈ ਨੇ ਸੁਣ ਲਿਆ ਨਾ ਜਦੋਂ? ਉਹ ਇੰਨਾ ਸੁਣ ਕੇ ਉਹ ਮੈਂ ਕਿਹਾ ਉਹਦੇ ਵਾਸਤੇ ਜਾਨ ਕੁਰਬਾਨ ਹੈ, ਜਾਨੋਂ ਮਾਰ ਵੀ ਦੇਗੀ ਤੇ ਮੇਰੀ ਆਤਮਾ ਦੇ ਵਿੱਚ ਉਹ ਬਸ। ਤਾਈ ਜੀ ਉਹ ਚੱਲ ਤਾਈ ਸਾਨੂੰ ਨਹੀਂ ਚਾਹੀਦੀ, ਅੱਗੇ ਵਧੋ। ਕਿਹੜੀ ਖਬਰ ਦੀ ਗੱਲ ਹੈ? ਮੈਂ ਤਾਂ ਇਹ ਕਹਿ ਰਹੀ ਸੀ, ਕਦੀ ਖਬਰ ਛਾਪਦੇ ਨੇ ਤੈਮੂਰ ਨੇ ਵਾਲਿਆਂ ਨੂੰ ਵਾਲੇ, ਕਦੀ ਖਬਰ ਛਾਪਦੇ ਨੇ ਕਿ ਰਾਧਿਆ ਨੇ ਕੀਤੀਆਂ 2 ਚੁੰਡੀਆਂ। ਅੱਛਾ ਹੁਣ खबर में पढ़ रही सी आखे तैमूर खान की तस्वीरें करीना कपूर खान के साथ वायरल। अच्छा भी हुण मां नाल नहीं वायरल होणगियां ते किहदे नाल होणगियां? उमेश तो मां नहीं बनदी है ना, मशहूर थोड़ी बना लेगा। ते उस तो बाद अगे खबर सी कि देखो जी मां दे नाल अपनी मासी करिश्मा दे घरे पहुंचा तैमूर। क्या करिश्मा किया बच्चे ने? मतलब कमाल है। कल उन्होंने खबर ला देनी है। मासी के घर में बेड पे पोटी करता पाया गया तैमूर अली खान और मासी ग्लव्स पहन के साफ कर रही थी। बच्चे गाली देंदे हैं। दाया आहो तू कितने बताया? ਉਹ ਮੈਂ ਬਹੁਤ ਜਗ੍ਹਾ ਪੈਸਾ ਪਹੁੰਚਾਇਆ ਹੈ। ਮੈਂ ਜਿਹੜੀ ਦਿਸ਼ਾ ਦੀ ਫਿਲਮਾਂ ਦੇਖਦੀ ਹਾਂ ਮੈਂ ਹੀ ਸਪਾਂਸਰ ਕਰਦਾ ਚਾਹਨੀ ਹਾਂ। ਬਸ ਹਾਂ ਵਾਪਸ ਆ ਜਾ ਕਰ। ਇੰਨੀ ਵੀ ਵੱਡੀ ਗੱਪ ਨਾ ਛੱਡਿਆ ਕਰ ਕਿ ਜਮਾ ਹੀ ਪਤਾ ਲੱਗ ਜਾਵੇ ਝੂਠ ਬੋਲਦੀ। ਮੈਂ ਸੱਚ ਬੋਲ ਰਿਹਾ ਵਾਂ। ਸਾਰੇ ਮਿੱਤਰਾਂ ਬੇਲੀਆਂ ਨੂੰ ਜਿਨ੍ਹਾਂ ਦੀ ਸੀੜੀਆਂ ਮੈਂ ਹੀ ਲਿਆ ਕੇ ਦਿੰਦਾ ਵਾਂ। ਉਹ ਪੈਸੇ ਏਦਾਂ ਲਾਏ ਆ। ਮੈਨੂੰ ਲੱਗਦਾ ਹੈ ਵੀ ਮਤਲਬ ਕੋਈ ਆਪਣੀ ਹਿੱਸਾ ਪੱਤੀ ਤਾਂ ਨਹੀਂ ਵੀ ਅਗਲੀ ਨੇ ਕਿਹਾ ਹੋਵੇ ਵੀ ਮੇਰੀਆਂ ਫਿਲਮਾਂ ਤੁਸੀਂ ਚਲਾਓ ਤੇ ਮੈਂ ਕਵੇ ਤਾਂ ਸਹੀ ਇੱਕ ਵਾਰੀ ਕਵੇ ਬਸ। ਮੈਂ ਕਿਹਾ ਜਾਨ ਹਾਜ਼ਰ ਹੈ। ਮੈਨੂੰ ਬਹੁਤਾ ਟਾਈਮ ਤਾਂ ਨਹੀਂ ਲੱਗਣਾ ਮੋਬਾਈਲ ਤੇ ਤਾਈ ਦਾ ਨੰਬਰ ਡਾਇਲ ਕਰਨ ਨੂੰ। ਚੱਲ ਤੂੰ ਅੱਗੇ ਵੱਧ। ਹਾਂ ਵੱਧ ਕੀ ਕਹਿਣਾ? ਤਾਇਆ ਮੈਂ ਇਹ ਕਹਿਣ ਲੱਗੀ ਸੀ ਵੀ ਚਾਹ ਵਾਲੇ ਨੇ ਬੜਾ ਵੱਡਾ ਜੱਬ ਪਾਇਆ। ਕੀ ਕੀਤਾ? ਚਾਹ ਵਾਲੇ ਨੇ ਪੂਰੇ ਦੇਸ਼ ਨੂੰ ਜੱਬ ਚ ਪਾਇਆ ਹੋਇਆ। ਤੂੰ ਕਿਹੜੀ ਗੱਲਾਂ ਲੈ ਕੇ ਬਹਿ ਗਈ ਹੈ? ਹੱਦ ਹੋ ਗਈ ਹੈ ਤਾਇਆ। ਮੈਂ ਤਾਂ ਝਾਰਖੰਡ ਦੇ ਆਮ ਜੇ ਚਾਹ ਵਾਲੇ ਦੀ ਗੱਲ ਕਰ ਰਹੀ ਹਾਂ। ਅੱਛਾ ਇਹ ਵੀ ਝੋਲਾ ਲੈ ਕੇ ਚੱਲਦਾ? ਉਹ ਨਹੀਂ, ਇਹ ਜਿਹੜਾ ਵਿਚਾਰਾ ਚਾਹ ਵਾਲਾ ਹੈ ਨਾ, ਇਹ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਘਰ ਦਾ ਰੋਟੀ ਪਾਣੀ ਤੋਰਦਾ। ਇਹ ਬੰਦਾ ਹੁਣ ਤਾਲਾਬੰਦੀ ਦੇ ਵਿੱਚ ਬਹੁਤ ਤੰਗ ਪਰੇਸ਼ਾਨ ਸੀ। ਇਹਨੇ ਸੋਚਿਆ ਮੈਂ ਬੈਂਕ ਤੋਂ ਨਾ 50,000 ਰੁਪਏ ਦਾ ਲੋਨ ਲੈ ਲੈਣਾ ਤੇ ਫਿਰ ਰੋਟੀ ਪਾਣੀ ਤੋਰ ਲਊਂਗਾ। ਬੈਂਕ ਦੇ ਵਿੱਚ ਗਿਆ। ਤੈਨੂੰ ਪਤਾ ਬੈਂਕ ਵਾਲਿਆਂ ਨੇ 100 ਪਾਸਿਓਂ ਪੁੱਛਗਿੱਛ ਕਰਨੀ ਹੁੰਦੀ ਹੈ। ਪਹਿਲਾਂ ਕੋਈ ਕਰਜ਼ਾ ਤਾਂ ਨਹੀਂ, ਜਾਂ ਜੇ ਸੀਗਾ ਤੇ ਉਹ ਮੋੜਤਾ ਕਿ ਨਹੀਂ ਮੋੜਤਾ। ਜਦੋਂ ਬੈਂਕ ਵਾਲਿਆਂ ਨੇ ਉਹ ਸਾਰੀ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਿਆ ਬੈਂਕ ਵਾਲੇ ਕਹਿੰਦੇ ਕਿ ਭਾਈ ਸਾਹਿਬ ਤੁਹਾਡੇ ਸਿਰ ਤੇ ਤਾਂ 50 ਕਰੋੜ ਦਾ ਕਰਜ਼ਾ ਆਲਰੇਡੀ ਚੱਲਦਾ ਪਿਆ ਹੈ। ਇਹ ਕਿੱਦਾਂ? ਉਹ ਬੰਦਾ ਪਰੇਸ਼ਾਨ ਹੋ ਕਹਿੰਦਾ ਜੀ ਮੈਂ ਤਾਂ ਕਦੀ ਕਰਜ਼ਾ ਲਿਆ ਹੀ ਨਹੀਂ। ਚਾਹ ਦਾ ਮੇਰਾ ਖੋਖਾ 50 ਕਰੋੜ ਰੁਪਇਆ ਮੈਂ ਕੀ ਕਰਨਾ? ਤੇ ਹੁਣ ਉਹ ਕਹਿੰਦੇ ਜੀ ਜਾਂ ਤਾਂ ਪਹਿਲਾਂ ਉਹ ਵਾਲੇ ਪੈਸੇ ਦਿਓ, ਉਦੋਂ ਤੱਕ ਅਸੀਂ ਨਵਾਂ ਕਰਜ਼ਾ ਨਹੀਂ ਦੇ ਸਕਦੇ। ਮੈਨੂੰ ਐ ਲੱਗ ਰਿਹਾ ਹੈ ਕਿ ਇਹਨਾਂ ਨੇ ਚਾਹ ਵਾਲਾ ਸਮਝ ਕੇ ਮੋਦੀ ਸਾਹਿਬ ਦਾ ਅਕਾਊਂਟ ਚੈੱਕ ਕਰ ਲਿਆ ਹੈ। 50 ਕਰੋੜ ਦਾ ਕਰਜ਼ਾ ਉਹਨਾਂ ਤੇ ਹੋ ਸਕਦਾ ਹੈ। ਸਵਿਸ ਬੈਂਕਾਂ ਤੋਂ ਲੈ ਲਏ ਹੋਣ। ਐਵੇਂ ਵਿਚਾਰਾ ਮਾਤੜ ਬੰਦਾ ਘੇਰ ਲਿਆ ਇਹਨਾਂ ਨੇ। ਕਿਹੜੇ ਬੈਂਕਾਂ ਚ? ਸਵਿਸ ਬੈਂਕ। ਹਾਏ ਸਵਿਸ ਬੈਂਕ ਕਹਿੰਦੇ ਉਹੀ ਬੈਂਕ ਹੁੰਦਾ। ਮਜ਼ਾਕ ਨਾ ਡਾ, ਮੇਰਾ ਗਾਣਾ ਲਾ ਦੂੰ। ਲਓ ਜੀ ਆ ਗਏ ਆ ਤੇ ਪੂਰਾ ਗਾਪ ਆ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਧਰਮ ਨਾਲ ਸੋਸ਼ਲ ਮੀਡੀਆ ਹੁੰਗਾਦਾ ਹੁਣ ਤੇ ਪੈਸੇ ਦੀ ਖੇਡ ਬਣ ਕੇ ਰਹਿ ਗਿਆ। ਕਿਉਂ ਗੁੱਡੀਏ? ਤਾਇਆ ਸਿਆ ਵੈਸੇ ਇੱਕ ਗੱਲ ਫੇਰ ਤੋਂ ਕਹਾਂ ਕੀ? ਬੜਾ ਅਪ ਟੂ ਡੇਟ ਹੈ। ਮੈਨੂੰ ਸਾਰਾ ਪਤਾ ਹੈ। ਸਭ ਮੈਨੂੰ ਪਤਾ ਹੈ ਮੈਂ ਕਿਹੜੀ ਦਿਸ਼ਾ ਵਿੱਚ ਚੱਲਣਾ ਹੈਗਾ। ਦਿਸ਼ਾ ਦੀ ਸ਼ੋਅ ਲੱਗੇ। ਤੂੰ ਫੇਰ ਉੱਥੇ ਆ ਗਿਆ ਤਾਇਆ ਸਿਆ ਜਿੱਥੋਂ ਤੁਰਦਾ ਮੁੜ ਧੜ ਕੇ, ਮਤਲਬ ਉਹੀ ਬੋਰਡ ਥੱਲੇ। ਓਏ ਹੋਏ ਉਹ ਐਸਾ ਬੋਰਡ ਹੈ। ਮੇਰੀ ਗੱਲ ਸੁਣ ਤਾਇਆ, ਇੱਕ ਮਿੰਟ। ਤੈਨੂੰ ਪਤਾ ਵੀ ਨਾ ਐਵੇਂ ਨਹੀਂ ਤੈਨੂੰ ਤਾਇਆ ਸ਼ੌਂਕੀ ਕਹਿੰਦੇ। ਕਿਉਂ ਕਹਿੰਦੇ? ਕਿਉਂਕਿ ਤੈਨੂੰ ਸਾਰੀ ਖਬਰ ਪਤਾ ਹੁੰਦੀ ਹੈ। ਮੈਨੂੰ ਸਾਰਾ ਪਤਾ ਹੈ। ਮੈਨੂੰ ਮੈਂ ਸ਼ੌਂਕ ਨਾਲ ਸਾਰੀ ਖਬਰਾਂ ਇਕੱਠੀਆਂ ਕਰਦਾ। ਆ ਬਾਦਸ਼ਾਹ ਨੇ ਕੀ ਸਿਆਪਾ ਪਾਇਆ? ਓਹੋ ਕੀ ਸਿਆਪਾ? ਕਿ ਉਹ ਵਿਚਾਰੇ ਦੇ ਜਾਨ ਨੂੰ ਪਤਾ ਨਹੀਂ ਆਪ ਨੂੰ ਸਿਆਪਾ ਪਿਆ ਹੋਇਆ ਕਿ ਪਤਾ ਨਹੀਂ ਉਹਨੇ ਸਾਰਿਆਂ ਨੂੰ ਪਾਇਆ ਹੈ। ਤੈਨੂੰ ਪਤਾ ਮੁੰਬਈ ਪੁਲਿਸ ਨੇ ਦਾਅਵਾ ਕੀਤਾ ਸੀ ਕਿ 72 ਲੱਖ ਰੁਪਇਆ ਦੇ ਕੇ ਤੇ ਉਹਨੇ ਜਿਹੜੇ ਫੇਕ ਵਿਊਜ਼ ਨੇ ਉਹ ਲਏ ਨੇ। ਅੱਛਾ। ਜਿਸ ਤੋਂ ਬਾਅਦ ਹੁਣ ਜਿਹੜੀ CBI ਆ ਉਹਦੇ ਕੋਲ ਜਿਹੜਾ ਬਾਦਸ਼ਾਹ ਉਹਨੇ ਜਾ ਕੇ ਕਿਹਾ ਵੀ ਭਾਈ ਸਾਹਿਬ ਇਹੋ ਜੀ ਕੋਈ ਗੱਲ ਨਹੀਂ ਆ। ਅੱਛਾ। ਇਹ ਸਾਰੇ ਝੂਠੇ ਇਲਜ਼ਾਮ ਲਾਏ ਜਾ ਰਹੇ ਆ। ਅੱਛਾ। ਵੈਸੇ
मैं सुनिया उन्हें मन भी लिया कि मैं 75 ਲੱਖ रुपया पे किया। ओ नहीं ताया सिया यही तो दुचती है, कोई कहना मन गया कोई कहना नहीं मन गया, पर मैं हैरान हाँ गाना उदा से ये लड़की पागल है पागल है पागल है पागल है। पर पागल काम देने आप करता है, मैं भी कहा जो मैं सुनिया ना कहते मन ली ये गल, मैं कहा पंजाबी बंदा मार के नहीं मानते है आ थोड़े पैसे ला के मन ली गल कमाल। नाले वैसे भी जे मनन लग्या ते सुख नाल फिर केड़ा पंजाबी गायक है जेड़ा कहेगा भी मैं नहीं लाए। सब ने लाया है जी, पैसे लगाते सब है, बचाता कोई नहीं कोई नहीं बचाता। पर हम बचाएंगे, आपको गाना सुनाएंगे, सुनो। मैनू समझ नहीं आती अपने लोकां दी, ये की करदे ने? ये बहुत कुछ करदे ने पर गल नहीं जरदे ने, फिर भी मैं कहूँगा ये बहुत कुछ करदे ने। ताया से आज शेरो शायरी मुक गई होए तो मतलब मैं खबर सुनाऊं? बिल्कुल सुनाओ तुसी भी गा पाओ। ताया से गल ये है भी ना छत्तीसगढ़ दे विच ना एक योजना शुरू हुई सी, गौता न्याय योजना। अच्छा, ये जिहड़ी योजना है इहदे तहत तैनूं पता की कीता जाना सी? गाय नूं धन दे के न्याय दिवांदे आ। ओ जरूरी नहीं कि जेड़ी गल जिवें होवे ओदा मतलब भी उवें ही हुंदा है। फिर की मतलब है? इस योजना दे तहत ना ਜਿਹੜੀ ਸਰਕਾਰ ਹੈ ਉਹਨੇ ਐਲਾਨ ਕੀਤਾ ਸੀ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਗਾਵਾਂ ਰੱਖੀਆਂ ਹੋਈਆਂ ਉਹਨਾਂ ਦੇ ਕੋਲੋਂ ਗੋਹਾ ਜਿਹੜਾ ਉਹ ਖਰੀਦਾਂਗੇ, ਇਹਦੇ ਨਾਲ ਉਹਨਾਂ ਲੋਕਾਂ ਨੂੰ ਆਮਦਨੀ ਹੋਏਗੀ। ਓਕੇ ਹਾਲੇ ਤਾਂ ਮਤਲਬ ਤੂੰ ਇਹ ਵੇਖ ਕੇ ਹਾਲੇ ਯੋਜਨਾ ਸ਼ੁਰੂ ਨਹੀਂ ਹੋਈ ਤਾਇਆ, ਤੇ ਹੁਣੇ ਤੋਂ ਹੀ ਗਾਂ ਦਾ ਗੋਹਾ ਜਿਹੜਾ ਉੱਥੇ ਚੋਰੀ ਵੀ ਹੋਣ ਲੱਗ ਗਿਆ। ਇੱਕ ਬੰਦੇ ਦੇ ਉੱਥੋਂ 100 ਕਿਲੋ ਗਾਂ ਦਾ ਗੋਹਾ ਚੋਰੀ ਹੋ ਗਿਆ। ਇਹ ਗੱਲ ਮੈਂ ਵੀ ਪੜ੍ਹੀ ਸੀਗੀ ਤਾਇਆ, ਤੈਨੂੰ ਮੈਂ ਦੱਸ ਦਵਾਂ ਕਿ ਦੇਖ ਲੈ ਤੇਰੇ ਰਾਜ ਵਿੱਚ ਗੋਹੇ ਚੋਰੀ ਹੋਣ ਲੱਗ ਗਏ, ਤੂੰ ਕਾਹਦੀ ਰਾਖੀ ਕਰ ਰਿਹਾ? ਇੱਕ ਮਿੰਟ, ਤਾਏ ਦਾ ਰਾਜ ਕਿਵੇਂ? ਤਾਇਆ ਉੱਥੇ ਮਤਲਬ ਕਿ ਚੀਫ ਮਿਨਿਸਟਰ ਹੈ ਕਿ ਤਾਇਆ ਦੀ ਵੈਸੇ ਉੱਥੇ ਮਤਲਬ ਬਹੁਤ ਪਹੁੰਚ ਤਾਏ ਹੈ? ਦਾ ਨਾਂ ਬਹੁਤ ਚੱਲਦਾ ਹੈ। ਕੀ ਮਤਲਬ? ਉਹ ਤਾਏ ਦੀ ਗੱਲਬਾਤ ਹੈ ਪੂਰੀ ਨਹੀਂ ਤਾਏ? बिल्कुल मैंने कदे शो नहीं किया, मेरा बहुत चलता छत्तीसगढ़ च नाम। एक मिनट ताया से कितों चलदा? अमरीका च तेन कोई पुछदा नहीं, छत्तीसगढ़ च तेरा नाम चलदा? जिदा किते नहीं चलदा ना नाम, वो छत्तीसगढ़ चलदा हुंदा है। हाँ, क्योंकि मेरा ते अमरीका दा 36 दा अंकड़ा है, इस करके मेरा छत्तीसगढ़ नाम बहुत चलदा है। बिल्कुल, नाले ना मेरा एक प्यार सीगा वो भी छत्तीसगढ़ तो। एक मिनट ताया से तू ना किसी मसले दा हल ना कड्डी, अपनी निजी समस्यावां लेके जरूर आ जी। समस्या नहीं हुंदी, ये पूर्णमासी ते मस्या हुंदी है। चल अगे चल, गाने ला, तू नहीं समझेगी। यू कांट नो या ओके बाय। मैं सुन रहा पंजाबी रेडियो USA, मैं ਤੁਹਾਡਾ ਤਾਇਆ, ਮੇਰੇ ਨਾਲ ਬੈਠੀ ਗੁੱਡੀ ਹਰਮਨ ਤੇ ਦੀਪਾ ਭੇਜਿਆ ਪਰ ਚਾਹ ਲੈਣ ਕਰਾਰੀ ਵਾਲੀ। ਤਾਇਆ ਸਿਆ ਵੈਸੇ ਜਦੋਂ ਤੂੰ ਕਹਿੰਦਾ ਨਾ ਮੈਂ ਤੁਹਾਡਾ ਆਪਣਾ ਤਾਇਆ, ਮੈਨੂੰ ਐ ਲੱਗਣ ਲੱਗ ਜਾਂਦਾ ਤੂੰ ਜਗਤ ਤਾਇਆ ਬਣ ਗਿਆ। ਮੈਂ ਜਗ ਜਿਉਂਦਾ ਤਾਇਆ, ਬਿਲਕੁਲ ਬਹੁਤ ਅੱਛਾ ਤਾਇਆ, ਮੈਂ ਸਭ ਦਾ ਤਾਇਆ। ਇੱਕ ਮਿੰਟ, ਜਗ ਜਿਉਂਦਿਆਂ ਦੇ ਮੇਲੇ ਤਾਂ ਹੁੰਦੇ ਆ, ਜਗ ਜਿਉਂਦਿਆਂ ਦਾ ਤਾਇਆ ਕਿਹੜਾ ਹੁੰਦਾ? ਤਾਇਆ ਜਿਉਂਦਾ ਨਾ ਮਰਿਆ ਨਾ ਜੇ, ਜਦ ਤੱਕ ਤਾਇਆ ਜਿਉਂਦਾ ਨਾ ਜਗ ਜਿਉਂਦਾ ਤਾਇਆ ਹੈ, ਪੂਰਾ ਜਗ ਜਾਣਦਾ ਮੈਨੂੰ। ਨਾਲੇ ਮੈਂ ਜਗ 'ਚ ਪਾਣੀ ਭਰ ਭਰ ਤੇਰੀ ਤਾਈ ਨੂੰ ਪਿਆਈਆਂ, ਮੈਂ ਕਿ ਮੈਂ ਜਗ ਤਾਇਆ ਮੈਂ। क्या बात है, तो तेरी धर्म पत्नी, तेरी अर्धांगिनी, तेरी घर वाली, तेरी जानू है। जानू नहीं जानदा, जोखी मैं आहो गल खबर सुना मैनू। ताया से भी मैं तो हैरान हाँ, मगरमच्छ अच्छा सड़क दे ऊपर, अच्छा हाईवे दे ऊपर बिल्कुल तुरन लग गया। तुरना ही सीगा, जंगल खा गए उन्होंने ते तुसी हुन सड़कां ते आना उन्होंने। आ तां तू ना बिल्कुल ताया सिया दिल नू चुभाउण वाली गल करी। बिल्कुल जंगलां 'च जाके तुसी अपना बोनफायर करदे हो, जंगलां नू अग ला दिंदे हो। ओ बेचारे की करन, किन्ना वड्डा सी? ए 10 फुट लंबा मगरमच्छ सी, मध्य प्रदेश दे विच हाईवे दे ऊपर तुरया जांदा देखिया गया। मैं ते किन्ने दा मुंह बन के ना रख लो, इनू पूछो क्यों? 10 फीट ते हैगा ही है। ए ते पिछे बंदा खड़ा होए, ए ते अगे बंदा खड़ा होए, फिर नाप ले लिया, सोशल डिस्टेंसिंग होगी, और की चाहिए फिर है, कोरोना नहीं फैलेगा। ਮੈਨੂੰ ਨਾ ਸਮਝ ਨਹੀਂ ਆਉਂਦੀ, ਜਿਹੜੇ ਲੋਕ ਜਿਹੜੀ ਚੀਜ਼ ਦੀ ਮਸ਼ਹੂਰੀ ਕਰਦੇ ਨੇ ਫਿਰ ਆਪ ਉਹ ਚੀਜ਼ ਕਿਉਂ ਨਹੀਂ ਵਰਤਦੇ? ਬਈ ਕਹਿੰਦੇ ਨੇ ਉੱਚਾ ਦੁਕਾਨ ਫੀਕਾ ਪਕਵਾਨ, ਤੇ ਹਲਵਾਈ ਆਪਣੀ ਦੁਕਾਨ ਦੀ ਮਠਾਈ ਕਦੇ ਆਪ ਨਹੀਂ ਖਾਂਦੇ। ਉੱਚਾ ਦੁਕਾਨ ਨਹੀਂ ਹੁੰਦਾ, ਉੱਚੀ ਦੁਕਾਨ ਹੁੰਦਾ। ਗੱਲ ਤਾਂ ਸਹੀ ਕਿਹਾ ਕਰ। ਸਾਡੇ ਉੱਚਾ ਹੁੰਦਾ ਨਾ, ਪੌੜੀਆਂ ਚੜ ਕੇ ਜਾਣਾ ਪੈਂਦਾ, ਆਪਾਂ ਉੱਚਾ ਹੀ ਕਹਿੰਦੇ ਆ। ਅੱਛਾ ਪਰ ਤਾਇਆ ਸਾਹਿਬ ਮੈਨੂੰ ਯਾਦ ਹੋਏਗਾ ਪਿੱਛੇ ਜੇ ਖਬਰ ਆਈ ਸੀ ਕਿ ਇੱਕ ਜਿਹੜੇ ਮੰਤਰੀ ਜੀ ਨੇ ਜਿਨ੍ਹਾਂ ਦਾ ਨਾਮ ਹੈ ਰਾਮ ਮੇਘਵਾਲ, ਅੱਛਾ ਉਹਨਾਂ ਨੇ ਇੱਕ ਪਾਪੜ ਜਿਹੜੇ ਲਾਂਚ ਕੀਤੇ ਸੀ। ਅੱਛਾ ਕਹਿੰਦੇ ਭਾਬੀ ਜੀ ਪਾਪੜ ਖਾਓ ਤੇ ਕਰੋਨਾ ਭਜਾਓ। ਭਾਬੀ ਜੀ ਦੇ ਪਾਪੜ ਖਾਓ ਤੇ ਕਰੋਨਾ ਭਜਾਓ, ਤੇ ਭਾਬੀ ਕਿੰਨਾ ਭੱਜੇਗੀ? ਓ ਕਿਦਾਂ ਦੀਆਂ ਗੱਲਾਂ ਕਰਦਾ ਹੁੰਦਾ ਤਾਇਆ ਸਿਆ, ਥੋੜਾ ਜਿਹਾ ਸੱਭਿਅਕ ਹੋ ਕੇ ਗੱਲ ਕਰਿਆ ਕਰ। ਪਰ ਉਹ ਭਾਈ ਸਾਹਿਬ ਜਿਹੜੇ ਪਾਪੜਾਂ ਦੀ ਮਸ਼ਹੂਰੀ ਕਰਦੇ ਸੀ ਆਪ ਹੀ ਕਰੋਨਾ ਪੋਜ਼ਿਟਿਵ ਪਾਏ ਗਏ। ਜੇ ਹੁੰਦਾ ਹੈਗਾ ਲੋਕਾਂ ਨੂੰ ਝੂਠ ਬੋਲੋਗੇ ਤੇ ਅੱਜ ਖੁਦਾ ਦਾ ਵੈਰ ਹੁੰਦਾ ਹੈ। ਝੂਠ ਬੋਲ ਕੇ ਅੱਜ ਚੱਕੀ ਹੋਈ ਸੀ ਨਾ, ਹੈ ਨਾ? ਇਹ ਕਿਤੇ ਵੀ ਕੋਈ ਗੱਲ ਕਿਤੇ ਵੀ ਜੋੜ ਦਿੰਦੇ ਆ, ਇੱਥੇ ਥੋੜੀ ਹੁੰਦਾ। ਹਾਂ ਮਤਲਬ ਕੋਈ ਹੈ ਹੀ ਨਹੀਂ ਤੁਹਾਡਾ ਜਿਹੜੇ ਸੱਚ ਨਾਲ ਸੰਬੰਧ ਹੀ ਹੈ ਨਹੀਂ ਵੀ ਪਾਪੜ ਖਾ ਕੇ ਵੀ ਕੋਈ ਠੀਕ ਹੁੰਦਾ। ਗੱਲ ਜੋੜਨੀ ਹੈ, ਸਹੀ ਜਗ੍ਹਾ ਜੋੜੋ। ਹਾਂ ਜੋੜਾਂ ਤੋਂ ਗੱਲ ਯਾਦ ਆਈ ਇੱਕ, ਕੀ ਜਿਹੜਾ ਜੋੜਾਂ ਦਾ ਦਰਦ ਹੁੰਦਾ ਨਾ, ਇਹ ਜੋੜੇ ਹੀ ਸਮਝ ਸਕਦੇ। ਇੱਕ ਮਿੰਟ ਕੀ ਸੀ ਹੁਣ? ਇਹ ਏਦਾਂ ਹੀ ਹੈ, ਮਤਲਬ ਜੋੜੇ
ਹੁਣ ਮੈਂ ਤੇਰਾ ਤਾਇਆ ਤੇਰੀ ਤਾਈ ਸਾਨੂੰ ਜੋ ਦਰਦ ਹੈਗਾ ਅਸੀਂ ਸਮਝ ਸਕਦੇ ਆ। ਕੀ ਤੇਰਾ ਮਤਲਬ? ਕੱਲ ਨੂੰ ਵਿਆਹ ਹੋਏਗਾ ਤੈਨੂੰ ਤਾਂ ਸਮਝ ਆਣੀ ਗੱਲ ਕਿ ਜੋੜਿਆਂ ਦਾ ਦਰਦ ਜੋੜੇ ਹੀ ਸਮਝ ਸਕਦੇ ਆ। ਇੱਕ ਮਿੰਟ, ਇਹ ਜੋੜਾਂ ਵਾਲਾ ਦਰਦ ਸੀ ਕਿ ਜੋੜਿਆਂ ਵਾਲਾ ਦਰਦ ਦਰਦ ਸੀ? ਤੇ ਹੈਗਾ ਸੀ ਨਾ, ਦਰਦ ਹੋਣਾ ਚਾਹੀਦਾ ਜ਼ਿੰਦਗੀ 'ਚ, ਅੱਗੇ ਵੱਧ।